ਭਈ ਫਰੀਦਾ ਜੇ ਜਾਣਾ ਤਿਲ ਥੋੜੇ ਤੇ ਸੰਭਲ ਬੁੱਕ ਭਰੀ, ਤੇ ਜੇ ਜਾਣਾ ਸ਼ੌ ਨੱਡੜਾ ਤੇ ਥੋੜਾ ਮਾਨ ਕਰੀ। सुरमे का तिल लगा के रुखे ला जवाब में नुक्ते बढ़ा रहे हो खुदा की किताब में। अब मैं समझा तेरे रुखसार पे तिल का मतलब, दौलते हुस्न पे दरबान बिठा रखा है। बाबा जी जेड़े तिल फरमा रहे ने वो इंसान दी जिंदगी दे सावां बारे गल हो रही कि प्रवासा की यशनाई दा डर लगता है बेपरवाही का। बिस्मिल्लाहिर्रहमानिर्रहीम। शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब ना कोई। प्यारे वेखण वालिओ, पंजाबी माँ बोली दे तुहाडे अपने चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। प्यारिओ, कैनेडा दे शहर टोरंटो तो साडे एक बड़े उगे ते निगे ते मिठे सज्जन रंजीत सिंह होरां ने सानू गुरु ग्रंथ साहब दे विचों बाबा जी फरीदुद्दीन मसूद गंजे शकर रहमतुल्लाह ताला अलैह दा एक बड़ा ही खूबसूरत श्लोक, एक बड़ा ही प्यारा दोड़ा भिजवाया है ते साथों मंग कीती है, ये हुक्म दिता है सानू भई इहदी वजाहत कीती जाए। प्यारिओ, बाबा जी सरकार दा जिहड़ा दोड़ा है वो इस तरह है भई फरीदा जे जाना तिल थोड़े ते संभल बुक भरी, ते जे जाना शौ नड्डड़ा ते थोड़ा मान करी। प्यारिओ, इस तो पहले कि इहदी शरह असीं तुहाडे हजूर पेश करिए ते तुहानूं ये दसीए कि बाबा जी अपने इस मत भरे श्लोक दे विच अल्लाह पाक दियां बंदियां नूं किहड़ी मत पै दिंदे ने, किहड़ी नसीहत पै करदे ने। आओ पहले तुहानूं बाबा जी सरकार दे दरबार शरीफ दे उत्ते मबनी उन्हां दे मिज़ारे पाक दे बाबत तैयार करदा अपनी एक डॉक्यूमेंटरी विखाइए। प्यारे वेखन वालिओ, हज़रत बाबा जी फरीदुद्दीन मसूद गंजे शकर रहमतुल्लाह ताला अलैह अजीम आलिम दीन अजल वली अल्लाह ते पंजाबी जुबानो अदब दे मोढी शायर सन। आप जी दे वालिदे बुजुर्गवार दा नां काजी जमालुद्दीन सुलेमान सी। हसब नसब दे लिहाज नाल फारूकी सन। आप शहाबुद्दीन गौरी दे समय काबल तो लाहौर आके कसूर विच वस गए। फिर सुल्तान गौरी दे हुक्म नाल ही मुल्तान कस्बा खोतोवाल चले गए, जिथे बहसीयत काजी आप दा तकर्रुर कीता गया। बाबा जी फरीद की पैदाइश खोतोवाल विच यकम रमज़ानुल मुबारक 569 हिजरी मुताबिक 1174 ईस्वी नूं होई। मुढली तालीम खोतोवाल मुकम्मल करके मुल्तान विच आ गए ते मौलाना मिनहाजुद्दीन त्रिमजी दी दरसगाह विचों कुरान पाक, फिका,
ਹਦੀਸ ਤੇ ਤਫਾਸੀਰ ਪੜ੍ਹੀਆਂ। ਉੱਥੇ ਹੀ 18 ਸਾਲ ਦੀ ਉਮਰ ਵਿੱਚ ਆਪ ਜੀ ਦੀ ਮੁਲਾਕਾਤ ਚਿਸ਼ਤੀ ਸਿਲਸਿਲਾ ਦੇ ਅਜ਼ੀਮ ਸ਼ੈਖ ਤੇ ਰੂਹਾਨੀ ਪੇਸ਼ਵਾ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੇ ਨਾਲ ਹੋਈ ਤੇ ਆਪ ਜੀ ਉਹਨਾਂ ਦੇ ਬੈਤ ਹੋ ਗਏ ਤੇ ਉਹਨਾਂ ਦੇ ਮੁਰੀਦ ਹੋ ਕੇ ਉਹਨਾਂ ਦੇ ਨਾਲ ਹੀ ਦਿੱਲੀ ਚਲੇ ਗਏ। ਬਾਅਦ ਅਜ਼ਾਂ ਆਪ ਜੀ ਨੇ ਮੁਲਤਾਨ, ਦਿੱਲੀ, ਕੰਦਹਾਰ, ਬਗਦਾਦ ਸ਼ਰੀਫ ਦਾ ਸਫ਼ਰ ਕਰਕੇ ਸ਼ੇਖ ਸ਼ਹਾਬੁੱਦੀਨ ਸੋਹਰਵਰਦੀ, ਹਜ਼ਰਤ ਬਹਾਉਦੀਨ ਜ਼ਿਕਰੀਆ ਮੁਲਤਾਨੀ, ਸ਼ੇਖ ਫਰੀਦੁੱਦੀਨ ਅਤਾਰ ਨਿਸ਼ਾਪੁਰੀ ਤੇ ਹਜ਼ਰਤ ਸੈਫੁੱਦੀਨ ਦੀ ਸੋਬਤ ਵਿੱਚ ਰਹਿ ਕੇ ਕਲਬ ਤੇ ਨਫਸ ਦੀ ਸਫਾਈ ਕੀਤੀ। ਛੇਕੜੇ ਇਰਾਕ, ਖਰਾਸਾਨ, ਮੱਕਾ ਸ਼ਰੀਫ ਦੀ ਜ਼ਿਆਰਤ ਕਰਕੇ ਫਿਰ ਦਿੱਲੀ ਪਰਤ ਆਏ ਤੇ ਇੱਕ ਹੁਜਰੇ ਵਿੱਚ ਰਹਿਣ ਲੱਗ ਪਏ। ਹਰ ਵੇਲੇ ਤਲਾਵਤ ਕਲਾਮੇ ਮਜੀਦ ਕਰਦੇ ਤੇ ਕਈ ਦਿਨ ਦਾ ਰੋਜ਼ਾ ਰੱਖਦੇ ਸਨ। ਦਿੱਲੀ ਦਾ ਤਾਜਦਾਰ ਸੁਲਤਾਨ ਅਲਤਮਸ਼ ਹਫ਼ਤੇ ਵਿੱਚ 2 ਵਾਰੀ ਆਪ ਜੀ ਦੀ ਜ਼ਿਆਰਤ ਕਰਦਾ। ਖਵਾਜਾ ਸਾਹਿਬ ਦੇ ਵਿਸਾਲ ਦੇ ਬਾਅਦ ਆਪ ਉਹਨਾਂ ਦੀ ਖਾਨਕਾਹ ਉੱਤੇ 7 ਦਿਨ ਬੈਠੇ, ਫਿਰ ਹਾਂਸੀ ਤੇ ਪਿੱਛੋਂ ਅਜੂਦਨ, ਜਿਹਨੂੰ ਅਜੋਕੇ ਸਮੇਂ ਪਾਕ ਪਤਨ ਸੱਦਿਆ ਜਾਂਦਾ ਏ, ਚਲੇ ਆਏ। ਪਿਆਰਿਓ, ਆਪ ਜੀ ਦੇ ਹਸਬ ਨਸਬ ਦੇ ਸਿਲਸਿਲੇ ਦੀ ਕੰਨੀ ਹਜ਼ਰਤ ਉਮਰੇ ਫਾਰੂਕ ਹੋਰਾਂ ਦੇ ਲੜ ਨਾਲ ਬੱਝੀ ਦਿਸਦੀ ਏ ਤੇ ਆਪ ਦੇ ਨਸਬਨਾਮੇ ਦੀ ਲੜੀ ਵਿੱਚ ਬਾਦਸ਼ਾਹ ਤੇ ਸੁਲਤਾਨ ਵੀ ਪਰੁੱਚੇ ਨਜ਼ਰ ਆਉਂਦੇ ਨੇ। ਆਪ ਜੀ ਦੀ ਸ਼ਾਦੀ ਸੁਲਤਾਨ ਗਿਆਸੁੱਦੀਨ ਬਲਬਨ ਦੀ ਬੇਟੀ ਨਾਲ ਹੋਈ। ਆਪ ਦੇ 6 ਪੁੱਤਰ ਤੇ 2 ਧੀਆਂ ਸਨ। ਹਜ਼ਰਤ ਖਵਾਜਾ ਨਿਜ਼ਾਮੁੱਦੀਨ ਔਲੀਆ ਰਹਿਮਤੁল্ਲਾਹ ਤਾਲਾ ਅਲੈਹ ਆਪ ਦੇ ਮੁਰੀਦ ਤੇ ਜਵਾਈ ਸਨ, ਜਦੋਂ ਕਿ ਹਜ਼ਰਤ ਅਲੀ ਅਹਿਮਦ ਸਾਬਰ ਪੀਆ ਕਲੀਅਰ ਸ਼ਰੀਫ ਵਾਲੇ ਆਪ ਜੀ ਦੇ ਸ਼ਾਗਿਰਦ ਤੇ ਸਕੇ ਭਨੇਵੇਂ ਸਨ। ਆਪ ਜੀ ਨੇ ਅਜੂਦਨ ਵਿੱਚ 5 ਮੁਹਰਮ ਹਰਾਮ 664 ਹਿਜਰੀ ਬਮੁਤਾਬਕ 1265 ਈਸਵੀ ਨੂੰ ਇੰਤਕਾਲ ਕੀਤਾ। ਸੁਲਤਾਨ ਗਿਆਸੁੱਦੀਨ ਬਲਬਨ ਨੇ ਹਜ਼ਰਤ ਨਿਜ਼ਾਮੁੱਦੀਨ ਔਲੀਆ ਦੀ ਨਿਗਰਾਨੀ ਵਿੱਚ ਆਪ ਜੀ ਦਾ ਮਿਜ਼ਾਰ ਬਣਵਾਇਆ, ਜਿੱਥੇ ਹਰ ਸਾਲ 5-6 ਮੁਹਰਮ ਨੂੰ ਆਪ ਜੀ ਦੀ ਯਾਦ ਵਿੱਚ ਉਰਸ ਮਨਾਇਆ ਜਾਂਦਾ ਹੈ। ਆਪ ਜੀ ਬੜੇ ਹੀ ਬਾਇਖਲਾਕ, ਨੇਕ ਤੇ ਪਾਕਬਾਜ਼ ਬਜ਼ੁਰਗ ਸਨ। ਆਪ ਦਾ ਕਲਾਮ ਪੰਜਾਬੀ ਨਜ਼ਮ ਸ਼ਲੋਕ ਵਿੱਚ ਮਿਲਦਾ ਹੈ ਤੇ ਫਾਰਸੀ ਦੀਆਂ 3 ਕਿਤਾਬਾਂ ਰਾਹਤੁਲ ਕੁਲੂਬ, ਸਿਰਾਜੁਲ ਔਲੀਆ ਤੇ ਫਵਾਇਦੁਸ ਸਾਲਿਕੀਨ ਨਸਰ ਵਿੱਚ ਵੀ ਨੇ। ਆਪ ਜੀ ਦੇ ਸ਼ਲੋਕ ਸਿੱਖਾਂ ਦੀ ਮਜ਼ਹਬੀ ਕਿਤਾਬ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ, ਜਿਸ ਨੂੰ ਸਿੱਖ ਲੋਕ ਬੜੇ ਆਦਰ ਤੇ ਸਤਿਕਾਰ ਨਾਲ ਪੜ੍ਹਦੇ ਨੇ। ਪਿਆਰਿਓ, ਬਾਬਾ ਜੀ ਦਾ ਕਲਾਮ ਆਰਿਫਾਨਾ ਹੈ ਤੇ ਆਪ ਜੀ ਦਾ ਕਲਾਮ ਮਿਠਾਸ ਭਰਿਆ ਤੇ ਤਸੱਵੁਫ, ਇਸਲਾਮੀ ਤਹਿਜ਼ੀਬ ਦੀ ਯਕਤਾਈ, ਸੱਚਾਈ ਤੇ ਬੰਦਗੀ ਦਾ ਸੱਚਾ ਨਮੂਨਾ ਹੈ। ਅਰਬੀ, ਫਾਰਸੀ, ਮੁਲਤਾਨੀ ਜ਼ਬਾਨਾਂ ਦਾ ਮਿਠਾਸ ਤੇ ਰਸ ਆਪ ਜੀ ਦੀ ਕਵਿਤਾ ਵਿੱਚੋਂ ਡੁੱਲ ਪੈਂਦਾ ਹੈ। ਇਸ ਲਈ ਵੀ ਆਪ ਸਰਕਾਰ ਨੂੰ ਗੰਜੇ ਸ਼ਕਰ ਆਖਿਆ ਜਾਂਦਾ ਹੈ। ਪਿਆਰੇ ਵੇਖਣ ਵਾਲਿਓ, ਅਸੀਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕਰਦੇ ਸਾਂ ਕਿ ਟੋਰਾਂਟੋ ਤੋਂ ਸਾਡੇ ਇੱਕ ਬੜੇ ਪਿਆਰੇ ਵਿਊਅਰ ਬਾਬਾ ਜੀ ਰਣਜੀਤ ਸਿੰਘ ਹੋਰਾਂ ਨੇ ਸਾਥੋਂ ਅੱਜ ਇਹ ਮੰਗ ਕੀਤੀ ਹੈ ਵੀ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁল্ਲਾਹ ਤਾਲਾ ਅਲੈਹ ਦਾ ਇਹ ਦੋੜਾ ਜਿਹੜਾ ਅਸੀਂ ਅੱਗੇ ਵੀ ਤੁਹਾਡੀ ਸੇਵਾ 'ਚ ਪੇਸ਼ ਕੀਤਾ ਤੇ ਬਾਬਾ ਜੀ ਹੋਰਾਂ ਸਾਨੂੰ ਇਹ ਭਿਜਵਾਇਆ ਹੈ।
ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰੀਏ, ਉਹਦੀ ਕੋਈ ਵਜ਼ਾਹਤ ਤੇ ਸ਼ਰ੍ਹਾ ਤੁਹਾਡੇ ਹਜ਼ੂਰ ਬਿਆਨ ਕਰੀਏ। ਤੇ ਸਾਹਿਬੋ, ਬਾਬਾ ਜੀ ਫਰੀਦੁद्दीन ਮਸਊਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਪਾਕ ਪਤਨ ਸ਼ਰੀਫ ਵਾਲੇ ਪਏ ਫਰਮਾਉਂਦੇ ਨੇ ਭਈ ਫਰੀਦਾ ਜੇ ਜਾਣਾ ਤਿਲ ਥੋੜੇ ਤੇ ਸੰਭਲ ਬੁੱਕ ਭਰੀ, ਤੇ ਜੇ ਜਾਣਾ ਸ਼ੌ ਨੱਡੜਾ ਤੇ ਥੋੜਾ ਮਾਨ ਕਰੀ। ਪਹਿਲੇ ਇਹਦਾ ਲਫ਼ਜ਼ੀ ਤਰਜਮਾ ਮੈਂ ਤੁਹਾਡੇ ਹਜ਼ੂਰ ਪੇਸ਼ ਕਰਨਾ। ਸਿੱਧੀ ਸਿੱਧੀ ਗੱਲ ਹੈ, ਬਾਬਾ ਜੀ ਪੈ ਫਰਮਾਉਂਦੇ ਨੇ ਕਿ ਫਰੀਦਾ ਜੇ ਮੈਂ ਜਾਣਦਾ ਕਿ ਤਿਲ ਥੋੜੇ ਜਿਹੇ ਨੇ ਤੇ ਮੈਂ ਸੰਭਲ ਕੇ ਬੁੱਕ ਭਰਦਾ, ਯਾਨੀ ਇhtiyਾਤ ਦੇ ਨਾਲ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈਂਦਾ, ਮੈਂ ਜ਼ਮੀਨ ਤੇ ਡਿੱਗਣ ਨਾ ਦਿੰਦਾ, ਉਹਨਾਂ ਤਿਲਾਂ ਨੂੰ ਜ਼ਾਇਆ ਨਾ ਹੋਣ ਦਿੰਦਾ। ਤੇ ਦੂਸਰੇ ਆਪਣੇ ਇਸੇ ਦੋੜੇ ਦੇ ਦੂਸਰੇ ਮਿਸਰੇ 'ਚ ਪੈ ਆਖਦੇ ਨੇ ਕਿ ਜੇ ਜਾਣਾ ਸ਼ੌ ਨੱਡੜਾ, ਤੇ ਜੇ ਮੈਨੂੰ ਇਹ ਪਤਾ ਹੁੰਦਾ ਮੇਰਾ ਮਹਿਬੂਬ ਜਿਹਦੇ ਨਾਲ ਮੈਂ ਪ੍ਰੇਮ ਪਿਆ ਕਰਨਾ, ਉਹ ਮੇਰਾ ਮਹਿਬੂਬ ਬੇਨਿਆਜ਼ ਹੈ, ਉਹ ਮੇਰਾ ਮਹਿਬੂਬ ਨੱਡੜਾ, ਜਿਹੜਾ ਇਹਦਾ ਤਰਜਮਾ ਹੁੰਦਾ ਪਿਆਰਿਓ ਨੌ ਉਮਰ ਕੰਵਾਰਾ, ਜਿਹੜਾ ਹਾਲੀ ਨਾ ਸਮਝ ਤੇ ਲਾ ਉਬਾਲੀ ਤਬਾ ਦਾ ਮਾਲਕ ਹੋਵੇ, ਉਹਨੂੰ ਆਖਿਆ ਜਾਂਦਾ ਹੈ ਨੱਡਾ। ਮੁੰਡਾ ਅਸੀਂ ਜਿਵੇਂ ਪੰਜਾਬੀ 'ਚ ਆਖਦੇ ਹਾਂ, ਯਾਨੀ ਕਿ ਬਾਲਗ ਨਾ ਹੋਵੇ, ਪੂਰਾ ਜਵਾਨ ਨਾ ਹੋਵੇ, ਹਾਲੀ ਜਵਾਨੀ ਚੜ੍ਹ ਰਿਹਾ ਹੋਵੇ, ਅਜਿਹੀ ਉਮਰ ਪਿਆਰਿਓ ਲਾ ਉਬਾਲੀਪਨ ਦੀ ਉਮਰ ਹੁੰਦੀ ਹੈ। ਬੰਦਾ ਮਨ ਮੌਜੀ ਹੁੰਦਾ ਹੈ, ਬੇਨਿਆਜ਼ੀ ਵੀ ਉਹਦੀ ਤਬਾ ਦੇ ਵਿੱਚ ਸ਼ਾਮਲ ਹੁੰਦੀ ਹੈ। ਉਹ ਜੋ ਦਿਲ ਕਰਦਾ ਕਰਦਾ, ਉਹ ਵੱਡਿਆਂ ਦੇ ਆਖੇ ਮੁਜਬ ਘੱਟ ਚੱਲਦਾ, ਆਪਣੀ ਮਨ ਮਰਜ਼ੀ ਬਹੁਤੀ ਕਰਦਾ। ਇੱਥੇ ਇਸਤਾਰਤਨ ਨੱਡਾ ਕਿਹਾ ਆਪਣੇ ਮਹਿਬੂਬ ਨੂੰ, ਵੀ ਜੇ ਮੈਂ ਇਹ ਜਾਣਦਾ ਕਿ ਮੇਰਾ ਮਹਿਬੂਬ ਮਨ ਮੌਜੀ ਹੈ, ਆਪਣੇ ਮਨ ਦੀ ਕਰਨ ਵਾਲਾ ਹੈ, ਲਾ ਉਬਾਲੀ ਪਨ ਉਹਦੀ ਤਬਾ ਦੇ ਵਿੱਚ ਪਾਇਆ ਜਾਂਦਾ ਹੈ, ਬੇਨਿਆਜ਼ੀ ਦਾ ਮਾਲਕ ਹੈ, ਤੇ ਮੈਂ ਆਪਣੇ ਪਿਆਰ ਦੇ ਉੱਤੇ ਜਿਹੜਾ ਮੈਂ ਉਹਦੇ ਨਾਲ ਕਰ ਰਿਹਾ, ਇੰਨਾ ਮਾਨ ਨਾ ਕਰਦਾ, ਇੰਨਾ ਗਰੂਰ ਨਾ ਕਰਦਾ। ਪਿਆਰਿਓ, ਹੁਣ ਥੋੜ੍ਹੇ ਜਿਹੇ ਹੋਰ ਨਖੇੜ ਕੇ ਚੰਦ ਗੱਲਾਂ ਮੈਂ ਤੁਹਾਡੇ ਹਜ਼ੂਰ ਪੇਸ਼ ਕਰਨਾ ਚਾਹੁੰਦਾ। ਵੀ ਤਿਲ ਸਾਡੇ ਦੇਸ਼ ਪੰਜਾਬ ਦੀ ਇੱਕ ਮਾਰੂਫ ਫਸਲ ਹੈ। ਤਿਲਾਂ ਦੇ ਪੌਦੇ ਦੇ ਬੀਜ ਹੁੰਦੇ ਨੇ, ਉਹਨਾਂ ਨੂੰ ਅਸੀਂ ਤਿਲ ਆਖਦੇ ਹਾਂ। ਉਹ ਖੁਰਦਨੀ ਤੌਰ 'ਤੇ ਅਸੀਂ ਇਸਤੇਮਾਲ ਕਰਨੇ ਹਾਂ, ਖਾਣ ਪੀਣ ਦੀਆਂ ਸਾਡੀਆਂ ਮੁਖਤਲਿਫ ਚੀਜ਼ਾਂ ਦੇ ਵਿੱਚ ਇਸਤੇਮਾਲ ਹੁੰਦੇ ਨੇ, ਅਦਵਿਆਤੀ ਖਵਾਸ ਦੇ ਵੀ ਮਾਲਕ ਹੁੰਦੇ ਨੇ। ਪਿਆਰਿਓ, ਨਾਨ ਅਸੀਂ ਅਕਸਰ ਖਾਂਦੇ ਹਾਂ, ਅਤੇ ਤੁਸੀਂ ਵੇਖਿਆ ਕਿ ਜਦੋਂ ਅਸੀਂ ਨਾਨ ਲੈਣ ਜਾਂਦੇ ਹਾਂ ਬਾਜ਼ਾਰੋਂ, ਅਤੇ ਨਾਨ ਬਾਈ ਜਦੋਂ ਨਾਨ ਪਕਾਉਂਦਾ ਹੈ ਅਤੇ ਉਹਨਾਂ ਦੇ ਉੱਤੇ ਤਿਲ ਲਾਉਂਦਾ ਹੈ। ਤਿਲ ਜਿਹੜੇ ਨੇ ਸ਼ੱਕਰ ਦੇ ਵਿੱਚ ਮਿਲਾ ਕੇ ਅਜਿਹੇ ਬੱਚਿਆਂ ਨੂੰ ਜਿਹੜੇ ਸੁੱਤਿਆਂ ਪਿਆਂ ਬਿਸਤਰ ਦੇ ਉੱਤੇ ਪਿਸ਼ਾਬ ਕਰ ਦਿੰਦੇ ਨੇ, ਜਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵੱਡਿਆਂ ਨੂੰ ਵੀ ਤਸਲਸਲ ਹੋਵੇ ਪਿਸ਼ਾਬ ਦੇ ਵਿੱਚ, ਉਹਨੂੰ ਤਿੱਬ ਦੀ ਜ਼ੁਬਾਨ ਵਿੱਚ ਆਖਦੇ ਨੇ ਤਸਲਸਲੁਲ ਬੌਲ, ਜ਼ਿਆਦਾ ਪਿਸ਼ਾਬ ਆਉਣਾ, ਉਹਦੇ ਵਾਸਤੇ ਵੀ ਪਿਆਰਿਓ ਤਿਲ ਬੜੇ ਮੁਫੀਦ ਅਸਰਾਤ ਰੱਖਦੇ ਨੇ। ਇਹਨਾਂ ਦੇ ਬਹੁਤ ਸਾਰੇ ਅਦਵਿਆਤੀ ਅਸਰਾਤ ਨੇ। ਅੱਲਾਹ ਪਾਕ ਸੱਚੇ ਸਾਈਂ ਦੀ ਇੱਕ ਬੜੀ ਵੱਡੀ ਨਿਹਮਤ ਹੈ। ਜਿਸ ਤਰ੍ਹਾਂ ਕਿ ਜਿਸ ਕਦਰ ਵੀ ਖਾਣੇ ਪੀਣੇ ਦਾ ਸਾਮਾਨ
ਇਨਸਾਨਾਂ ਲਈ ਅੱਲਾਹ ਪਾਕ ਨੇ ਪੈਦਾ ਕੀਤਾ ਹੋਇਆ ਹੈ, ਉਹ ਸਾਰੇ ਹੀ ਖੁਦਾ ਪਾਕ ਦੀਆਂ ਬੜੀਆਂ ਹੀ ਅਨਮੁੱਲੜੀਆਂ ਨੇਮਤਾਂ ਨੇ। ਇਸੇ ਤਰ੍ਹਾਂ ਤਿਲ ਵੀ ਇੱਕ ਬੜਾ ਮਜ਼ੇਦਾਰ ਖਾਜਾ ਵੀ ਹੈ। ਤਿਲਾਂ ਦਾ ਤੇਲ ਵੀ ਨਿਕਲਦਾ, ਜਿਹਨੂੰ ਅਸੀਂ ਮਿੱਠਾ ਤੇਲ ਆਖਦੇ ਹਾਂ। ਔਰ ਅਕਸਰ ਸਾਡੀਆਂ ਅਦਵਿਆਤ ਦੇ ਵਿੱਚ, ਮਰਹਮਾਂ ਦੇ ਵਿੱਚ ਵੀ ਇਸਤੇਮਾਲ ਹੁੰਦਾ, ਔਰ ਖੁਰਦਨੀ ਤੌਰ 'ਤੇ ਵੀ ਅਸੀਂ ਖਾਂਦੇ ਵੀ ਹਾਂ ਮਿੱਠਾ ਤੇਲ। ਪਿਆਰਿਓ, ਬਾਬਾ ਜੀ ਪੈ ਆਖਦੇ ਨੇ ਕਿ ਜੇ ਜਾਣਾ ਤਿਲ ਥੋੜ੍ਹੇ, ਜੇ ਮੈਨੂੰ ਇਹ ਪਤਾ ਹੁੰਦਾ ਕਿ ਤਿਲ ਜਿਹੜੇ ਦਸਤਿਆਬ ਮੈਨੂੰ ਮਿਲੇ ਨੇ ਜਾਂ ਮੈਨੂੰ ਮਿਲਣੇ ਨੇ ਉਹ ਬਿਲਕੁਲ ਥੋੜ੍ਹੇ ਜਿਹੇ ਨੇ, ਅਤੇ ਮੈਂ ਬੜੀ ਇਹਤਿਆਤ ਦੇ ਨਾਲ, ਬੜਾ ਸੰਭਲ ਕੇ ਬੁੱਕ ਦੇ ਵਿੱਚ ਉਹਨਾਂ ਨੂੰ ਭਰਦਾ, ਮਜ਼ਬੂਤ ਮੁੱਠੀ ਦੇ ਵਿੱਚ ਉਹਨਾਂ ਨੂੰ ਭਰ ਕੇ ਰੱਖਦਾ, ਭੇਂਚ ਲੈਂਦਾ, ਪੱਕੇ ਥੱਲੇ ਡਿੱਗਣ ਨਾ ਦਿੰਦਾ, ਜ਼ਾਇਆ ਨਾ ਹੋਣ ਦਿੰਦਾ। ਜੇ ਜਾਣਾ ਤਿਲ ਥੋੜ੍ਹੇ। ਪਿਆਰਿਓ, ਤਿਲ ਇੱਕ ਉਹ ਵੀ ਹੁੰਦਾ ਹੈ ਜਿਹੜਾ ਅੱਲਾਹ ਪਾਕ ਸੱਚੇ ਸਾਹਿਬ, ਉਸ ਮੁਸੱਵਰ ਅਜ਼ਲੀ ਨੇ ਇਨਸਾਨਾਂ ਦੇ ਜਿਸਮਾਂ ਦੇ ਉੱਤੇ ਵੀ ਮੁਖਤਲਿਫ ਜਗ੍ਹਾ ਦੇ ਉੱਤੇ ਤਿਲ ਬਣਾਏ ਹੁੰਦੇ ਨੇ। ਕਿਸੇ ਦੇ ਚਿਹਰੇ ਦੇ ਉੱਤੇ ਬੜਾ ਖੂਬਸੂਰਤ ਤਿਲ ਅੱਲਾਹ ਪਾਕ ਸੱਚੇ ਸਾਈਂ ਨੇ ਲਗਾਇਆ ਹੁੰਦਾ, ਕਾਲੇ ਜਿਹੇ ਰੰਗ ਦਾ ਜਾਂ ਬੂਰੇ ਰੰਗ ਦੇ ਤਿਲ ਅਕਸਰ ਇਨਸਾਨਾਂ ਦੇ ਤੁਸੀਂ ਦੇਖਿਆ ਅਜਸਾਮ ਦੇ ਉੱਤੇ, ਚਿਹਰੇ ਦੇ ਉੱਤੇ ਬੜੇ ਖੂਬਸੂਰਤ ਲੱਗ ਰਹੇ ਹੁੰਦੇ ਨੇ। ਤਿਲਾਂ ਦੇ ਉੱਤੇ बड़े बड़े खूबसूरत अशार शायरां लिखे। सुरमे का तिल लगा के रुखे लाजवाब में नुक्ते बढ़ा रहे हो खुदा की किताब में। और इस तरह ही एक होर शायर तिल नूं किड्डी खूबसूरती दे नाल अपने शेर दे विच इस्तेमाल कर रहा है। वो शायर लिखदा है, अब मैं समझा तेरे रुखसार पे तिल का मतलब, दौलत हुस्न पे दरबान बिठा रखा है। यानी तिल जिहड़ा है ये असी खुद भी जानते हैं, तुसी भी जानते हो भई असी वेखने साडियां मावां, साडियां धीआं भैणां अपने छोटे छोटे निक्के बालां नूं जदों नवा धुआ के तैयार करदियां ने, सोहणे कपड़े पाउंदियां ने, ਤੇ ਸਾਡੇ ਦੇਸ਼ ਪੰਜਾਬ ਦੇ ਵਿੱਚ ਮਾਵਾਂ ਦੀ ਇੱਕ ਰੀਤ ਹੈ ਵੀ ਨਿੱਕਾ ਜਿਹਾ ਬਾਲ ਜਿਹਨੂੰ ਨਵਾ ਕੇ ਖੂਬਸੂਰਤ ਕੱਪੜੇ ਪਹਿਨਾਏ ਜਾਣ ਤੇ ਉਹ ਬੜਾ ਪਿਆਰਾ ਤੇ ਸੋਹਣਾ ਲੱਗ ਰਿਹਾ ਹੋਵੇ। ਤੇ ਸਾਹਿਬੋ, ਮਾਵਾਂ ਫਿਰ ਨਾ ਉਹਦੇ ਚਿਹਰੇ ਦੇ ਉੱਤੇ, ਉਹਦੇ ਮੁਖੜੇ ਤੇ ਕਿਤੇ ਗੱਲ ਤੇ ਜਾਂ ਕਿਤੇ ਇੱਥੇ ਠੋਡੀ ਤੇ ਨਾ ਨਿੱਕਾ ਜਿਹਾ ਇੱਕ ਸੁਰਮੇ ਦੇ ਨਾਲ ਕਾਲਾ ਜਿਹਾ ਨਿਸ਼ਾਨ ਬਣਾ ਦਿੰਦੀਆਂ ਨੇ, ਤਿਲ ਬਣਾ ਦਿੰਦੀਆਂ ਨੇ। ਉਹ ਇਸ ਲਈ ਉਹਨਾਂ ਦਾ ਇਹ ਜ਼ਿਹਨ ਹੁੰਦਾ ਹੈ ਵੀ ਮੇਰੇ ਬੱਚੇ ਨੂੰ ਨਜ਼ਰ ਨਾ ਲੱਗ ਜਾਏ। ਇਹ ਤਿਲ ਜਿਹੜਾ ਇਹ ਨਜ਼ਰ ਪੱਟੂ ਦਾ ਵੀ ਕੰਮ ਕਰਦਾ, ਯਾਨੀ ਅਜਿਹਾ ਨਿਸ਼ਾਨ ਹੈ ਜਿਹਦੇ ਨਾਲ ਨਜ਼ਰੇ ਬੱਦ ਨਹੀਂ ਲੱਗਦੀ। ਇਹ ਸਾਡੇ ਦੇਸ਼ ਪੰਜਾਬ ਦੀਆਂ ਮਾਵਾਂ, ਸਾਡੀਆਂ ਧੀਆਂ ਭੈਣਾਂ ਦਾ ਇੱਕ ਖਿਆਲ ਹੁੰਦਾ ਹੈ ਔਰ ਇਹ ਇੱਕ ਅਰਸੇ ਤੋਂ ਚੱਲਦਾ ਆ ਰਿਹਾ। ਅਸੀਂ ਵੀ ਜਦੋਂ ਨਿੱਕੇ ਨਿੱਕੇ ਹੁੰਦੇ ਸਾਂ, ਜੁਮੇ ਵਾਲੇ ਦਿਨ ਖਾਸ ਕਰ ਜਦੋਂ ਨਮਾਜ਼ ਪੜ੍ਹਨ ਲਈ ਮਾਵਾਂ ਨੇ ਤਿਆਰ ਕਰਨਾ, ਸਾਡੀ ਵਾਲਦਾ ਮਾਜਦਾ ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਅਤੇ ਉਹਨਾਂ ਨੂੰ ਨਹਾ ਧੁਆ ਕੇ ਸੋਹਣੇ ਕੱਪੜੇ ਪਾ ਕੇ ਆਖਣਾ, ਪੁੱਤਰ ਜਾਓ ਆਪਣੇ ਅੱਬੂ ਜੀ ਦੇ ਨਾਲ ਨਮਾਜ਼ ਪੜ੍ਹ ਕੇ ਆਓ। ਅਤੇ ਉਹਨਾਂ ਨੇ ਤਿਲ ਲਾ ਛੱਡਣਾ ਜ਼ਰੂਰ, ਛੋਟਾ ਜਿਹਾ ਨਾ ਠੋਡੀ ਦੇ ਉੱਤੇ ਸੁਰਮੇ ਦੀ ਸਿਲਾਈ ਦੇ ਨਾਲ, ਸੁਰਮੇਦਾਨੀ ਦੀ ਜਿਹੜੀ ਸਿਲਾਈ ਹੁੰਦੀ ਸੀ। ਅਤੇ ਉਹਨਾਂ ਦਾ ਇਹ ਮਤਲਬ ਹੁੰਦਾ ਸੀ ਮਾਵਾਂ ਦਾ ਵੀ ਮੇਰੇ ਪੁੱਤਰ ਨੂੰ ਨਜ਼ਰ ਨਾ ਲੱਗੇ। ਇਸੇ ਗੱਲ ਨੂੰ ਉਰਦੂ ਦੇ ਸ਼ਾਇਰ ਨੇ ਲਿਖਿਆ ਹੈ ਕਿ ਅਬ ਮੈਂ ਸਮਝਾ ਤੇਰੇ ਰੁਖਸਾਰ ਪੇ ਤਿਲ ਕਾ ਮਤਲਬ, ਦੌਲਤ ਹੁਸਨ ਪੇ ਦਰਬਾਨ ਬਿਠਾ ਰੱਖਾ ਹੈ। ਯਾਨੀ ਉਹ ਤੇਰੀ ਖੂਬਸੂਰਤੀ ਦਾ ਇੱਕ ਮੁਹਾਫਜ਼ ਹੈ ਜਿਹੜਾ ਤਿਲ ਅੱਲਾਹ ਪਾਕ ਨੇ ਤੇਰੇ ਚਿਹਰੇ ਦੇ ਉੱਤੇ ਲਗਾਇਆ ਹੋਇਆ ਹੈ। ਸੋ ਪਿਆਰਿਓ, ਇਹ ਤੇ ਤਿਲ ਉਹ ਹੋ ਗਿਆ ਜਿਹੜਾ ਜਿਸਮ ਦੇ ਉੱਤੇ ਅੱਲਾਹ ਪਾਕ ਉਹ ਅਜ਼ੀਮ ਤਰ ਮੁਸੱਵਰ ਆਪਣੀ ਅਹਸਨ ਤਕਵੀਮ ਦੇ ਮੁਖੜੇ ਦੇ ਉੱਤੇ ਆਪੂ ਲਾਂਦਾ ਹੈ।
ਲੇਕਿਨ ਬਾਬਾ ਜੀ ਫਰੀਦ ਜਿਹੜੇ ਤਿਲ ਦੀ ਗੱਲ ਕਰ ਰਹੇ ਨੇ, ਉਹ ਤਿਲ ਉਹ ਹੀ ਨੇ ਜਿਹੜੇ ਖੁਰਦਨੀ ਤੌਰ 'ਤੇ ਅਸੀਂ ਇਸਤੇਮਾਲ ਕਰਨੇ ਆ, ਜਿਹੜੇ ਰਿਓੜੀਆਂ ਦੇ ਉੱਤੇ ਲੱਗਦੇ ਨੇ, ਜਿਹੜੇ ਸਾਡੀਆਂ ਮੁਖਤਲਿਫ ਪੰਜੀਰੀਆਂ ਦੇ ਵਿੱਚ ਸਾਡੇ ਦੇਸ਼ ਪੰਜਾਬ ਵਿੱਚ ਪੈਂਦੇ ਨੇ, ਮੁਖਤਲਿਫ ਸਾਡੀਆਂ ਦੇਸੀ ਮਿਠਾਈਆਂ ਦਾ ਜੁਜ਼ਵੇ ਆਜ਼ਮ ਹੁੰਦੇ ਨੇ। ਜਿਹੜਾ ਮੈਂ ਅੱਗੇ ਅਰਜ਼ ਕੀਤੀ, ਅਸੀਂ ਨਾਨਾਂ ਦੇ ਉੱਤੇ ਵੀ ਤਿਲ ਲਾਉਂਦੇ ਹਾਂ, ਤਿਲਾਂ ਦਾ ਤੇਲ ਵੀ ਅਸੀਂ ਇਸਤੇਮਾਲ ਕਰਨੇ ਆ। ਬਾਬਾ ਜੀ ਉਸ ਤਿਲ ਦੀ ਗੱਲ ਕਰਦਿਆਂ ਹੋਇਆਂ ਪੈ ਫਰਮਾਉਂਦੇ ਨੇ ਕਿ ਜੇ ਮੈਨੂੰ ਪਤਾ ਹੁੰਦਾ ਕਿ ਥੋੜ੍ਹੇ ਜਿਹੇ ਤਿਲ ਨੇ ਤੇ ਮੈਂ ਇhtiyat ਨਾਲ ਆਪਣੀ ਮੁੱਠੀ 'ਚ ਉਹਨਾਂ ਨੂੰ ਭੇਂਚ ਲੈਂਦਾ, ਡਿੱਗਣ ਨਾ ਦਿੰਦਾ, ਜ਼ਾਇਆ ਨਾ ਕਰ ਦਿੰਦਾ। ਪਿਆਰਿਓ, ਇੱਥੇ ਬਾਬਾ ਜੀ ਜਿਹੜੇ ਤਿਲ ਫਰਮਾ ਰਹੇ ਨੇ, ਉਹ ਇਨਸਾਨ ਦੀ ਜ਼ਿੰਦਗੀ ਦੇ ਸਾਹਾਂ ਬਾਰੇ ਗੱਲ ਹੋ ਰਹੀ ਹੈ। ਯਾਨੀ ਬਾਬਾ ਜੀ ਸਰਕਾਰ ਇਹ ਪੈ ਆਖਦੇ ਨੇ ਅੱਲਾ ਪਾਕ ਦੇ ਬੰਦਿਆਂ ਨੂੰ ਵੀ ਭਾਈ ਅੱਲਾ ਸਾਈਂ ਨੂੰ ਮੰਨਣ ਵਾਲਿਓ, ਜੇ ਤੁਹਾਨੂੰ ਇਹ ਪਤਾ ਹੈ ਵੇ ਕਿ ਸਾਡੀ ਉਮਰ ਦਾ ਕੋਈ ਅੰਤ ਨਹੀਂ, ਕਿਸੇ ਨੂੰ ਨਹੀਂ ਪਤਾ ਉਹਦੀ ਕਿੰਨੀ ਉਮਰ ਹੈ, ਉਹਦੇ ਕਿੰਨੇ ਸਾਹ ਨੇ। ਇੱਥੇ ਤਿਲਾਂ ਦੀ ਤਮਸੀਲ ਲੈ ਕੇ ਅਸਲ ਗੱਲ ਕੀਤੀ ਗਈ ਏ ਹਯਾਤੀ ਦੇ ਸਾਹਾਂ ਦੀ, ਵੀ ਕਿਸੇ ਨੂੰ ਨਹੀਂ ਪਤਾ ਕਿ ਉਹਨੇ ਇਸ ਦੁਨੀਆ ਦੇ ਉੱਤੇ ਆ ਕੇ ਕਿੰਨੇ ਸਾਹ ਲੈਣੇ ਨੇ, ਉਹਦੀ ਕਿੰਨੀ ਹਯਾਤੀ ਹੈ, ਉਹਦੀ ਜ਼ਿੰਦਗੀ ਕਿੰਨੀ ਹੈ, ਉਹਨੇ ਕਿੰਨੇ ਵਰੇ ਜਿਉਣਾ ਹੈ। ਤੇ ਆਖਦੇ ਨੇ ਜੇ ਮੈਨੂੰ ਇਹ ਪਤਾ ਹੁੰਦਾ ਕਿ ਮੇਰੀ ਹਯਾਤੀ ਦੇ ਸਾਹ ਥੋੜ੍ਹੇ ਜਿਹੇ ਨੇ, ਇਹ ਐਵੇਂ ਹੀ ਮੁੱਕ ਜਾਣੇ ਨੇ। ਪਿਆਰਿਓ, ਇੱਕ ਬੜੇ ਹੀ ਪਿਆਰੇ ਉਰਦੂ ਦੇ ਸ਼ਾਇਰ ਨੇ ਲਿਖਿਆ ਕਿ ਪੈਦਾ हुए तो हुई अज़ां और जब मरे तो हुई नमाज, इतनी सी जिंदगी में भला क्या करे कोई। ਵੇਖੋ ਨਾ, ਇੱਕ ਬੱਚਾ ਪੈਦਾ ਹੁੰਦਾ ਤੇ ਉਹਦੇ ਕੰਨਾਂ ਦੇ ਵਿੱਚ ਅਜ਼ਾਨ ਦਿੱਤੀ ਜਾਂਦੀ ਹੈ, ਔਰ ਜਦੋਂ ਵਿਚਾਰਾ ਮਰਦਾ ਇਸ ਦੁਨੀਆ ਤੋਂ ਜਾਂਦਾ ਤੇ ਉਹਦੀ ਨਮਾਜ਼ ਜਨਾਜ਼ਾ ਅਦਾ ਕੀਤੀ ਜਾਂਦੀ ਹੈ। ਯਾਨੀ ਕਿ ਸ਼ਾਇਰ ਕਹਿਣਾ ਇਹ ਚਾਹੁੰਦਾ ਹੈ ਕਿ ਇਨਸਾਨਾ, ਤੇਰੀ ਜ਼ਿੰਦਗੀ ਸਿਰਫ ਇੰਨੀ ਹੈ ਜਿੰਨਾ ਅਜ਼ਾਨ ਦੇ ਤੇ ਨਮਾਜ਼ ਦੀ ਅਦਾਇਗੀ ਦੇ ਦੌਰਾਨ ਵਕਫਾ ਹੁੰਦਾ, ਉਨੀ ਕੁ ਤੇਰੀ ਉਮਰ ਹੈ। ਤੇ ਇੰਨੀ ਜ਼ਿੰਦਗੀ ਜਿਹੜੀ ਹੈ, ਇੰਨੇ ਕੁ ਸਾਹ ਜਿਹੜੇ ਨੇ, ਉਹਨਾਂ ਨੂੰ ਸਿਰਾਤੇ ਮੁਸਤਕੀਮ ਦੇ ਉੱਤੇ ਲੰਘਾ, ਇਸ ਤਰ੍ਹਾਂ ਉਹ ਜ਼ਿੰਦਗੀ ਗੁਜ਼ਾਰ, ਇਸ ਤਰ੍ਹਾਂ ਆਪਣੇ ਦਮ ਇਸ ਹਯਾਤੀ ਦੇ ਉੱਤੇ ਪੂਰੇ ਕਰ ਕਿ ਅੱਲਾ ਪਾਕ ਸਾਈਂ ਤੇਰੇ ਤੋਂ ਰਾਜ਼ੀ ਹੋ ਜਾਏ। ਉਹਨਾਂ ਨੂੰ ਜ਼ਾਇਆ ਨਾ ਕਰ। ਜਿਵੇਂ ਬਾਬਾ ਜੀ ਨੇ ਤਿਲ ਦੀ ਮਿਸਾਲ ਦੇ ਕੇ ਆਖਿਆ ਵੀ ਮੈਨੂੰ ਪਤਾ ਹੁੰਦਾ ਤੇ ਮੈਂ ਤਿਲਾਂ ਨੂੰ ਭੁੰਜੇ ਨਾ ਢਹਿਣ ਦਿੰਦਾ, ਮੈਂ ਜ਼ਾਇਆ ਨਾ ਹੋਣ ਦਿੰਦਾ, ਬੜੀ ਇhtiyat ਨਾਲ ਉਹਨਾਂ ਨੂੰ ਕਾਬੂ ਕਰਕੇ ਆਪਣੇ ਚਿੱਲੂ ਦੇ ਵਿੱਚ ਬੇਂਚ ਕੇ ਰੱਖਦਾ, ਜ਼ਾਇਆ ਨਾ ਹੋਣ ਦਿੰਦਾ, ਥੱਲੇ ਨਾ ਢਹਿਣ ਦਿੰਦਾ। ਇਹਦੇ ਤੋਂ ਮੁਰਾਦ ਇਹ ਵੇ ਕਿ ਬਾਬਾ ਜੀ ਆਖਦੇ ਨੇ ਵੇ ਕਿ ਜੇ ਮੈਨੂੰ ਪਤਾ ਹੁੰਦਾ ਕਿ ਮੇਰੀ ਜ਼ਿੰਦਗੀ ਦੇ ਸਾਹ ਥੋੜ੍ਹੇ ਜਿਹੇ ਹੀ ਨੇ, ਇਹ ਮੁੱਕ ਜਾਣੇ ਨੇ, ਛੇਤੀ ਖਤਮ ਹੋ ਜਾਣੀ ਹੈ, ਤੇ ਮੈਂ ਬੜੀ ਇhtiyat ਦੇ ਨਾਲ ਇੱਕ ਇੱਕ ਸਾਹ ਅੱਲਾ ਪਾਕ ਦੀ ਰਜ਼ਾ ਦੇ ਹਸੂਲ ਦੇ ਵਾਸਤੇ ਲੈਂਦਾ, ਹਰ ਵੇਲੇ ਸਾਈਂ ਦਾ ਦਮ ਭਰਦਾ। ਅਸੀਂ ਅਕਸਰ ਆਪਣੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਹਾਡੇ ਹਜ਼ੂਰ, ਤੁਹਾਡੀ ਸੇਵਾ 'ਚ ਇਹ ਅਰਜ਼ ਕਰ ਚੁੱਕੇ ਹਾਂ ਕਿ ਸੂਫੀਆਏ ਕਿਰਾਮ ਦਾ ਜਾਂ ਸਾਡੇ ਜਿਹੜੇ ਉਲਾਮਾਏ ਕਿਰਾਮ ਨੇ, ਉਹਨਾਂ ਦਾ ਇਹ ਮਤਲਬ ਨਹੀਂ ਕਿ ਅੱਲਾ ਦੇ ਆ ਬੰਦਿਆ ਮੁਸੱਲਾ ਵਿਛਾ ਕੇ ਹਰ ਵੇਲੇ ਉੱਤੇ ਹੀ ਬੈਠਾ ਰਹੋ ਤੇ ਹਰ ਵੇਲੇ ਸਜਦੇ ਹੀ ਪਿਆ ਰਹੋ, ਕੋਈ ਦੁਨੀਆ ਦਾ ਕੰਮ ਕਾਜ ਨਾ ਕਰ, ਸਿਰਫ ਰੱਬ ਨੂੰ ਰਾਜ਼ੀ ਕਰ। ਪਿਆਰਿਓ, ਇਹ ਨਹੀਂ ਸਾਡੇ ਉਲਾਮਾ, ਸਾਡੇ ਫੁਕਾਰਾ, ਸਾਡੇ ਸੂਫੀਆ ਫਰਮਾਉਂਦੇ। ਸਾਡੇ ਤੇ ਪਿਆਰੇ ਨਬੀ ਪਾਕ ਸੱਚੇ ਸਾਈਂ ਨੇ ਫਰਮਾਇਆ ਭਰਪੂਰ ਦੁਨੀਆਦਾਰੀ ਦੇ ਵਿੱਚ ਹਿੱਸਾ ਲਵੋ, ਲੇਕਿਨ ਕਿਸ ਤਰ੍ਹਾਂ ਲਵੋ? ਅੱਲਾ ਪਾਕ ਦੇ ਤੇ ਨਬੀ ਪਾਕ ਦੇ ਹੁਕਮ ਦੇ ਮੁਤਾਬਿਕ। ਹਰ ਟੁਰਨ ਵਾਲਾ ਤੁਹਾਡਾ ਕਦਮ ਤੁਹਾਡੀ ਇਬਾਦਤ ਬਣ ਜਾਏਗੀ। ਅੱਲਾ ਪਾਕ ਦੇ ਹੁਕਮ ਦੇ ਮੁਤਾਬਕ
कोई भी अमल करो तो इबादत है। सिर्फ वो ही इबादत नहीं जिहड़ी मुसल्ले ते बह के ते नमाज पढ़ के ते नफल पढ़ के ते विरद करके असी अल्लाह पाक दी इबादत करने, बल्कि असी इलम हासिल करन जा रहे हैं। ऐसा इलम जिहड़ा सानू ते लुकाई नू फायदा देवे ते प्यारिओ वो भी इबादत है। असी कारोबार करने आ, इस तरह कारोबार करने जिस तरह नबी पाक सच्चे साहिब फरमाया। असी मिलावट नहीं करते, असी पूरा तोलने आ, असी नाजायज़ मुनाफाखोरी नहीं कर रहे। तो साडा कारोबार करना भी इबादत है। साडा हर कदम इबादत बन सकता है। साडा हर साह अल्लाह पाक दी बंदगी दा मजहर बन जाता है जे असी इताअत अल्लाह पाक दी करिए, नबी पाक दी करिए। तो फरमांदे ये ने पे कि जे मैनू पता हुंदा कि हयाती दे साह छेती मुक जाने ने तो मैं इन्हां नू ज़ाया ना होण दिंदा। जिवें तिल पै आखदे ना, मैं तिल जमीन ते ना डिगन दिंदा, मैं तिल ज़ाया ना होण दिंदा, मैं मुठ घुट के बन के रखदा। उस तरह ये पै फरमांदे ने कि जे मैनू पता हुंदा कि साह थोड़े ने तो मैं इन्हां नू ज़ाया ना होण दिंदा, वंजांदा ना, मैं भुंजे ना ढैण दिंदा। मैं एक एक साह नू इस्तेमाल करदा अपने भले लई, अपने अल्लाह पाक दी रज़ा दे लई। ते जे जाना शौ नड्डड़ा ते थोड़ा मान करी। इहदा प्यारिओ मतलब ये वे कि अल्लाह पाक सच्चा साईं अल्लाह समद। हजूर बाबा जी बुल्ले शाह सैयद जी को फरमाते ने कि प्रवासा की यशनाई दा डर लगता है बेपरवाही दा, कि अल्लाह पाक सच्चे साहिब तुसी बेनियाज हो। प्यारिओ प्यारे नबी पाक सच्चे साईं दी एक बड़ी अजीम हदीसे पाक है जिहदा मैं हवाला देन लगा। उंज ते इस मौजू दे उत्ते बहुत सारियां मेरे आका दियां अहादीस ने, लेकिन उन्हां दा मतलब ये होई है कि प्यारे नबी पाक फरमांदे ने अपनियां उन्हां मुबारक अहादीस दे विच कि कोई भी बंदा अपनी बंदगी दे उत्ते ना इतराए, इताअत खुदावंदी दे उत्ते मान ना करे। ये ना समझे भी मैं बड़ी अल्लाह पाक दी इबादत कीती है, मैं दिन रात उहदी बंदगी कीती है तो मैं तो बख्शिया ही बख्शाया वां। प्यारे नबी पाक फरमांदे ने पे भई कोई बंदा भी सिर्फ अपनी खट्टी दे उत्ते, अपनी कीती हुई इबादत दे उत्ते नहीं बख्शिया जाएगा जिन्नी देर तकर अल्लाह पाक सच्चे साईं दी रहमत शामिल हाल ना होवेगी। अपने बारे च नबी पाक सच्चे साहिब फरमाया जेड़े सुहाबा दे विच जन्नतां वंडदे सन ते अशरा मुबशरा नूं दुनिया दे विच जन्नत दियां खुशखबरियां सुना दित्तियां ते अपने बारे भी फरमाया कि जिन्नी देर तकर अल्लाह पाक दी रहमत मैनू अपने दामन च ना छुपा लवेगी मैं भी नहीं आख सकदा मान नाल कि मैं बख्शिया ही बख्शाया वां। यानी कि प्यारे नबी पाक भी देखो कि आजजी ते तवाज़ो दी किस मेराज दे उत्ते फायज सन कि अल्लाह पाक दे हुजूर यही आस रखी कि तेरियां रहमतां नाल ही बेड़े पार ने। प्यारिओ वो बड़ा खूबसूरत एक वाकया है, लेकिन पूरा मैं बयान नहीं करता, वक़्त ज़्यादा लग जाएगा। मौलाना रूम लिखते ने अपनी मसनवी दे विच एक हकायत जिदा सिट्टा जाके ये कढ़िया मौलाना रूम ने कि अगर बादशाह सलामत ने तेनू अपना मुसाहिब रखिया होया है, तेनू अपना खिदमतगार मुकर्रर किया होया है, तो इहदे ते मान ना कर के मैं बादशाह की बड़ी खिदमत करना, मैं बहुत वड्डा बादशाह का खिदमतगार हाँ। तू ना करेगा तो बादशाह की खिदमत करन लई उन्होंने होर लखां खादम मुयसर ने।
ਪੂਰੀ ਰਿਆਇਆ ਦੇ ਵਿੱਚੋਂ ਜਿਹਨੂੰ ਮਰਜ਼ੀ ਉਹ ਆਪਣਾ ਮੁਕਰਬ ਬਣਾ ਲਏ, ਆਪਣਾ ਮੁਸਾਹਿਬ ਬਣਾ ਲਏ, ਆਪਣਾ ਖਿਦਮਤਗਾਰ ਮੁਕਰਰ ਕਰ ਲਵੇ। ਉਹਦੀ ਖਿਦਮਤ ਕਰਨਾ ਪਿਆ ਦਿਨੇ ਰਾਤੀ ਤੇ ਇਹਦੇ ਤੇ ਕੋਈ ਮਾਨ ਨਾ ਕਰੀ। ਉਹ ਬਾਦਸ਼ਾਹ ਦਾ ਹੀ ਅਹਿਸਾਨ ਸਮਝ ਜਿਹਨੇ ਤੈਨੂੰ ਆਪਣੀ ਖਿਦਮਤ ਦੇ ਵਾਸਤੇ ਰੱਖਿਆ ਹੋਇਆ ਹੈ। ਪਿਆਰੇ ਵੇਖਣ ਵਾਲਿਓ, ਹਜ਼ੂਰ ਬਾਬਾ ਜੀ ਬੁੱਲ੍ਹੇ ਸ਼ਾਹ ਸਾਹਿਬ ਸੈਯਦ ਕਾਦਰੀ ਛਤਾਰੀ ਕਸੂਰੀ ਫਰਮਾਉਂਦੇ ਨੇ ਭਈ ਰਾਂਝਾ ਝਾਕ ਨਾ ਆਖੋ ਕੁੜੀਓ, ਉਹਨੂੰ ਚਾਕ ਕਹਿੰਦੀ ਸ਼ਰਮਾਵਾਂ, ਤੇ ਮੈਂ ਜਈਆਂ ਲੱਖ ਹੀਰਾਂ ਉਸ ਨੂੰ, ਤੇ ਮੈਂ ਕਿਸ ਗਿਣਤੀ ਵਿੱਚ ਆਵਾਂ। ਤੇ ਰਾਂਝਾ ਤਖਤ ਹਜ਼ਾਰੇ ਦਾ ਵਾਲੀ, ਤੇ ਮੈਂ ਹੀਰ ਸਿਆਲ ਸਦਾਵਾਂ। ਤੇ ਬੁੱਲ੍ਹੇ ਸ਼ਾਹ ਜੇ ਰੱਬ ਅਰਜ਼ ਸੁਣੇ, ਤੇ ਮੈਂ ਚਾਕ ਦੀ ਚਾਕ ਹੋ ਜਾਵਾਂ। ਸੋ ਪਿਆਰਿਓ, ਬਾਬਾ ਜੀ ਫਰੀਦ ਆਪਣੇ ਸ਼ਲੋਕ ਦੇ ਦੂਜੇ ਮਿਸਰੇ 'ਚ ਜਿਹੜਾ ਪਿਆ ਫਰਮਾਉਂਦੇ ਨੇ ਨਾ ਭਈ ਜੇ ਜਾਣਾ ਸ਼ੌ ਨੱਢੜਾ, ਤੇ ਥੋੜਾ ਮਾਨ ਕਰੀ। ਅੱਲਾਹ ਪਾਕ ਦੀ ਬੰਦਗੀ ਕਰਨ ਦੇ ਉੱਤੇ, ਅੱਲਾਹ ਪਾਕ ਦੇ ਹੁਕਮਾਂ ਦੀ ਇਤਾਅਤ ਦੇ ਉੱਤੇ, ਅੱਲਾਹ ਪਾਕ ਦੀ ਇਬਾਦਤ ਕਰਨ ਦੇ ਉੱਤੇ ਇਤਰਾਣਾ ਨਹੀਂ ਬਣਦਾ, ਸਾਡਾ ਮਾਨ ਕਰਨਾ ਨਹੀਂ ਬਣਦਾ। ਇੱਕ ਦਰਵੇਸ਼ ਵਾਸਤੇ ਬਿਲਖਸੂਸ ਤੇ ਅੱਲਾਹ ਪਾਕ ਦੇ ਕੁੱਲ ਬੰਦਿਆਂ ਦੇ ਵਾਸਤੇ ਬਿਲ ਅਮੂਮ ਇੱਕ ਬੜਾ ਵੱਡਾ ਸਬਕ ਪੈ ਦਿੰਦੇ ਨੇ ਬਾਬਾ ਜੀ ਫਰੀਦ ਆਪਣੇ ਇਸ ਸ਼ਲੋਕ ਦੇ ਵਿੱਚ। ਫਰਮਾਉਂਦੇ ਪਏ ਨੇ ਕਿ ਅੱਲਾਹ ਪਾਕ ਬੇਨਿਆਜ਼ ਹੈ। ਇਸੇ ਗੱਲ ਦੇ ਉੱਤੇ ਹੀ ਇਤਰਾ ਤੇ ਮਾਨ ਕਰਕੇ ਅੱਲਾਹ ਪਾਕ ਤੈਨੂੰ ਨੇਕ ਪਾਸੇ ਲਾਇਆ ਹੋਇਆ, ਤੇਰੇ ਕੋਲੋਂ ਨੇਕੀ ਦੇ ਕੰਮ ਪਿਆ ਕਰਵਾਉਂਦਾ, ਤੈਨੂੰ ਬਦੀਆਂ ਤੋਂ ਬਚਾਇਆ ਹੋਇਆ ਹੈ। ਉਹ ਤੈਨੂੰ ਆਪਣੀ ਬੰਦਗੀ ਦੇ ਉੱਤੇ ਲਾਇਆ ਹੋਇਆ ਹੈ, ਆਪਣੀ ਇਬਾਦਤ ਦੀ ਤੈਨੂੰ ਤੌਫੀਕ ਦਿੱਤੀ ਹੋਈ ਹੈ। ਇਹ ਕਿੱਡਾ ਵੱਡਾ ਉਹਦਾ ਅਹਿਸਾਨ ਹੈ ਕਿ ਉਹਨੇ ਤੈਨੂੰ ਆਪਣਾ ਖਿਦਮਤਗਾਰ ਮੁਕਰਰ ਕੀਤਾ ਹੋਇਆ ਹੈ। ਮਾਨ ਕਾਹਦਾ ਇਹਦੇ ਤੇ ਕਰਨਾ ਹੋਇਆ, ਇਹਦੇ ਤੇ ਹੋਰ ਆਜਜ਼ੀ ਕਰ ਤੇ ਉਹਦਾ ਸ਼ੁਕਰ ਅਦਾ ਕਰ ਸੱਚੇ ਸਾਹਿਬ ਦਾ ਕਿ ਅੱਲਾਹ ਪਾਕ ਨੇ ਅਰਬਾਂ ਆਪਣੇ ਇਨਸਾਨਾਂ ਦੇ ਵਿੱਚੋਂ ਤੈਨੂੰ ਚੁਣ ਲਿਆ ਹੈ। ਫਕੀਰਾ, ਤੈਨੂੰ ਅੱਲਾਹ ਪਾਕ ਨੇ ਮੁੰਤਖਬ ਕਰ ਲਿਆ ਹੈ, ਤੂੰ ਉਹਦਾ ਚੁਨੀਦਾ ਬੰਦਾ ਹੈ। ਅੱਲਾਹ ਪਾਕ ਤੈਨੂੰ ਆਪਣੀ ਇਬਾਦਤ ਦੇ ਉੱਤੇ ਉਹਦੀ ਸਾਦਤ ਤੈਨੂੰ ਅੱਲਾਹ ਪਾਕ ਨੇ ਅਤਾ ਕੀਤੀ ਆਪਣੀ ਬੰਦਗੀ ਦੀ, ਔਰ ਤੇਰਾ ਤਕਰਰ ਕੀਤਾ ਹੋਇਆ ਹੈ। ਆਪਣੇ ਨੇਕ, ਆਪਣੇ ਇਤਾਅਤ ਗੁਜ਼ਾਰ ਬੰਦਿਆਂ ਦੇ ਵਿੱਚੋਂ ਤੈਨੂੰ ਚੁਣਿਆ ਹੋਇਆ ਹੈ, ਤੇ ਤੂੰ ਸਗੋਂ ਉਹਦਾ ਉਲਟਾ ਸ਼ੁਕਰ ਅਦਾ ਕਰ। ਮਾਨ ਨਾ ਕਰੀ ਕਦੀ ਇਸ ਗੱਲ ਤੇ ਕਿ ਮੈਂ ਬੜੀ ਅੱਲਾਹ ਪਾਕ ਦੀ ਇਬਾਦਤ ਕਰਨਾ, ਮੈਂ ਬੜੀ ਇਤਾਅਤ ਕਰ ਰਿਹਾ ਅੱਲਾਹ ਪਾਕ ਦੀ, ਨਬੀ ਪਾਕ ਦੀਆਂ ਹਰ ਸੁਨਤਾਂ ਦੇ ਉੱਤੇ ਅਮਲ ਕਰ ਰਿਹਾ। ਜੇ ਕਰ ਰਿਹਾ ਤੇ ਅੱਲਾਹ ਦੀ ਮਿਹਰ ਨਾਲ ਕਰ ਰਿਹਾ, ਅੱਲਾਹ ਪਾਕ ਦਾ ਉਲਟਾ ਸ਼ੁਕਰਗੁਜ਼ਾਰ ਹੋ। ਜੀ ਕੋ ਮੌਲਾਨਾ ਰੂਮ ਦੀ ਗੱਲ ਤੁਹਾਨੂੰ ਸੁਣਾਈਏ ਕਿ ਬਾਦਸ਼ਾਹ ਦਾ ਹੀ ਸ਼ੁਕਰੀਆ ਅਦਾ ਕਰ ਜਿਹਨੇ ਤੈਨੂੰ ਆਪਣੀ ਖਿਦਮਤ ਦੇ ਲਈ ਚੁਣਿਆ ਹੋਇਆ ਹੈ। ਅਦਰਵਾਈਜ਼ ਬਾਦਸ਼ਾਹਾਂ ਨੂੰ ਖਿਦਮਤਗਾਰਾਂ ਦੀ ਪਿਆਰਿਓ ਕੋਈ ਥੋੜ ਹੁੰਦੀ, ਤੂੰ ਨਹੀਂ ਤੇ ਕੋਈ ਹੋਰ ਸਹੀ। ਮੈਂ ਜਿਹੀਆਂ ਲੱਖ ਹੀਰਾਂ ਤੈਨੂੰ, ਤੇ ਮੈਂ ਕਿਸ ਗਿਣਤੀ ਵਿੱਚ ਆਵਾਂ। ਇਹ ਯਾਦ ਰੱਖ ਤੇ ਅੱਲਾਹ ਪਾਕ ਦੇ ਹਜ਼ੂਰ ਹਮਾ ਵਕਤ ਇਨਕਸਾਰੀ, ਇਜਜ਼ੋ ਨਿਆਜ਼ਮੰਦੀ ਤੇ ਤਵਾਜ਼ੇ ਇਖਤਿਆਰ ਕੀਤੀ ਰੱਖ। ਅੱਲਾਹ ਪਾਕ ਨੇ ਤੈਨੂੰ ਨੇਕ ਬਣਾਇਆ ਹੋਇਆ ਹੈ, ਤੈਨੂੰ ਬਦੀਆਂ ਤੋਂ ਬਚਾਇਆ ਹੋਇਆ ਹੈ। ਪਿਆਰਿਓ, ਇਹ ਸੀ ਮੁਖਤਸਰਨ ਇਸ ਸ਼ੇਰ ਦੀ ਸ਼ਰ੍ਹਾ। ਬਹੁਤ ਸਾਰੀਆਂ ਮਜ਼ੀਦ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਨੇ, ਲੇਕਿਨ ਚੂੰਕਿ ਇੱਕ ਮਹਿਦੂਦ ਵਕਤ ਦੇ ਵਿੱਚ ਅਸਾਂ ਗੱਲਬਾਤ ਨੂੰ ਖ਼ਤਮ ਕਰਨਾ ਹੁੰਦਾ ਹੈ, ਤੇ ਇਸ ਵਾਸਤੇ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ,
ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ